जन्म पाकिस्तान फरोज के ते 4 खोपड़ियां सी उपर पईयां कुड़ियां दी सारे जियां मार गए अग ला गई सी तो छत डिग पई। अस्सलाम वालेकुम दोस्तों, मैं औरंगजेब बेग एक नई स्टोरी ਦੇ ਨਾਲ ਤੁਹਾਡੀ ਖidmat 'ਚ ਹਾਜ਼ਰ ਔਰ ਇਸ ਵੇਲੇ ਮੈਂ ਮੌਜੂਦ ਹਾਂ ਤਹਿਸੀਲ ਪਸਰੂਰ ਦਾ ਪਿੰਡ ਫਿਰੋਜ਼ ਕੇ ਨਾਗਰਾ ਜਿਹੜਾ ਕਿ ਪਸਰੂਰ ਡਸਕਾ ਰੋਡ ਤੇ ਵਾਕਿਆ ਹੈ ਔਰ ਉੱਥੇ ਦਬੁਰਜੀ ਵਾਲਾ ਖੂਹ। ਜੀ ਹਾਂ, ਪਿੰਡ ਤੋਂ ਤਕਰੀਬਨ 1 ਕਿਲੋਮੀਟਰ ਪਹਾੜ ਸਾਈਡ ਤੇ ਮੌਜੂਦ ਦਬੁਰਜੀ ਵਾਲਾ ਖੂਹ, ਜਿੱਥੇ 1947 ਦੀ ਵੰਡ 'ਚ ਬਹੁਤ ਹੀ ਇੱਕ ਟ੍ਰੈਜਿਕ ਇੱਕ ਬੜਾ ਦਰਦਨਾਕ ਵਾਕਿਆ ਹੋਇਆ ਸੀ ਕਿ ਇੱਕ ਹੀ ਖਾਨਦਾਨ ਦੇ 7 ਅਫਰਾਦ ਨੂੰ ਜੱਥੇ ਨੇ ਮਾਰ ਕੇ ਤੇ ਅੱਗ ਲਾ ਦਿੱਤੀ ਸੀ। ਇਹ ਖੂਹ ਵਿੱਚ ਦਬੁਰਜੀ ਵਾਲਾ ਪਿੰਡ ਫਿਰੋਜ਼ ਕੇ ਨਾਗਰਾ ਤੇ ਉਸ ਖਾਨਦਾਨ ਦੀ ਇੱਕ ਕੁੜੀ 12 ਸਾਲਾਂ ਦੀ ਬਚੀ ਸੀ, ਜਿਹੜੀ ਇਸ ਵੇਲੇ ਸਾਡੀ ਇੱਕ ਬਜ਼ੁਰਗ ਖਾਤੂਨ ਬਣ ਚੁੱਕੇ ਨੇ, ਇੰਡੀਆ ਦੇ ਵਿੱਚ ਮੌਜੂਦ ਨੇ। ਤੇ ਉਹਨਾਂ ਸਾਰੀ ਸਟੋਰੀ ਸੁਣਾਈ ਕਿ ਕਿਸ ਤਰ੍ਹਾਂ 15 ਅਗਸਤ ਨੂੰ ਜੱਥਾ ਪਿਆ ਡੱਲੇ ਕੇ ਪਿੰਡ ਦਾ ਔਰ ਉਹਨਾਂ ਨੇ ਇੱਥੇ ਆ ਕੇ ਤੇ ਸਾਡੇ ਖਾਨਦਾਨ ਨੂੰ ਮਾਰਿਆ। ਉਹਦੇ ਵਿੱਚ ਬੱਚੇ ਵੀ ਸਨ, ਉਹਦੀਆਂ ਭੈਣਾਂ ਸਨ ਛੋਟੀਆਂ, ਉਹ ਵੀ ਤੇ ਉਹਨਾਂ ਦੇ ਜਿਹੜੇ ਬੁੱਢੇ ਸਨ ਉਹ ਵੀ। ਉਹਨਾਂ ਸਾਰਿਆਂ ਨੂੰ ਪਹਿਲਾਂ ਮਾਰਿਆ, ਉਸ ਤੋਂ ਬਾਅਦ ਉਹਨਾਂ ਨੂੰ ਕਮਰੇ 'ਚ ਪਾ ਕੇ ਤੇ ਉੱਥੇ ਬਾਲਣ ਉਹਨਾਂ ਦਾ ਪਿਆ ਸੀ। ਸਰਦਾਰ ਸਿੱਖ ਸਰਦਾਰ ਸਨ, ਬਾਲਣ ਅਕਸਰ ਉਹਨਾਂ ਕੋਲ ਇਕੱਠਾ ਹੁੰਦਾ ਸੀ। ਤੇ ਫਿਰ ਉਹਨਾਂ ਸਾਰੇ ਬਾਲਣ ਨੂੰ ਅੱਗ ਲਾ ਕੇ ਤੇ ਉੱਥੇ ਉਹਨਾਂ ਨੂੰ ਖਾਕ ਮਿੱਟੀ ਦਾ ਢੇਰ ਬਣਾ ਦਿੱਤਾ। ਤੇ ਮੈਂ ਤੁਹਾਨੂੰ ਅੱਜ ਉਹ ਦਬੁਰਜੀ ਵਾਲਾ ਖੂਹ ਵਹਾਲਣ ਆਇਆ ਵਾਂ ਔਰ ਵਹਾਲਣਾ ਉਹ ਪੁਰਾਣੀਆਂ ਯਾਦਾਂ ਕਿ ਕਿੱਥੇ ਜ਼ੁਲਮ ਹੋਇਆ ਸੀ ਔਰ ਇਹ ਅੱਜ ਜਿਹੜੀਆਂ ਇਹ ਚੀਜ਼ਾਂ ਨੇ, ਇਹ ਇਲਾਕੇ ਨੇ, ਉਹ ਕਿਸ ਹਾਲ ਦੇ ਵਿੱਚ ਨੇ। ਦੋਸਤੋ, ਬਾਰਿਸ਼ਾਂ ਦੀ ਵਜ੍ਹਾ ਨਾਲ ਰਸਤੇ ਬੜੇ ਖ਼ਰਾਬ ਨੇ, ਲਿਹਾਜ਼ਾ ਮੈਂ ਆਪਣੀ ਗੱਡੀ ਪਿੱਛੇ ਹੀ ਖੜੀ ਕਰਕੇ ਤੇ ਆ ਛੋਟੇ ਛੋਟੇ ਬੰਨਿਆਂ ਤੋਂ ਜਾ ਰਿਹਾ ਵਾਂ, ਕਿਉਂਕਿ ਦਬੁਰਜੀ ਵਾਲਾ ਖੂਹ ਹੈਗਾ ਇਹ ਜਨਾਬ ਦਬੁਰਜੀ ਵਾਲਾ ਖੂਹ ਹੈ। ਗੋ ਕੇ ਖੂਹ ਇੱਥੇ ਨਹੀਂ ਹੋਣਾ, ਇਹ ਟਿਊਬਲ ਲੱਗ ਚੁੱਕੇ ਨੇ, ਲੇਕਿਨ ਇਹ ਦਬੁਰਜੀ ਵਾਲਾ ਖੂਹ ਹੈਗਾ ਪਿੰਡ ਫਿਰੋਜ਼ ਕੇ ਨਾਗਰਾ। ਤੇ ਮੈਂ ਉੱਥੇ ਜਾਣਾ ਇਹ ਬੰਨਿਆਂ ਦੇ ਵਿੱਚੋਂ, ਕਿਉਂਕਿ ਰਸਤਾ ਕੋਈ ਨਹੀਂ ਇੱਥੇ ਜਾਣ ਵਾਸਤੇ। ਇਹ ਫੈਮਿਲੀ ਸੀ ਜੀ ਸਰਦਾਰ ਸੰਤ ਸਿੰਘ ਹੁਰਾਂ ਦੀ, ਜਿਹੜੇ ਸਰਦਾਰ ਸੰਤ ਸਿੰਘ ਸਨ ਇੱਥੇ, ਉਹਨਾਂ ਦਾ ਪਰਿਵਾਰ ਸੀ, ਉਹਨਾਂ ਦੇ ਬਜ਼ੁਰਗ ਤੇ ਉਹਨਾਂ ਦੇ ਬੱਚੇ ਸਨ ਜਿਹੜੇ ਮਾਰ ਦਿੱਤੇ ਗਏ ਸਨ। ਇਸ ਇਲਾਕੇ ਦਾ ਬੜਾ ਵੱਡਾ ਇੱਕ ਵਾਕਿਆ ਸੀ, ਜਿਹਦੇ ਵਿੱਚ ਇੱਕ ਹੀ ਪਿੰਡ ਦੇ ਇੱਕ ਹੀ ਖਾਨਦਾਨ ਦੇ 7 ਲੋਕ ਉਹ ਸਾੜ ਦਿੱਤੇ ਗਏ ਸਨ। ਜ਼ੁਲਮ ਸੀ, ਕਿਉਂਕਿ ਕੁਝ ਵੀ ਹੋ ਜਾਏ ਕੋਈ ਮਜ਼ਹਬ ਨਹੀਂ ਇਜਾਜ਼ਤ ਦਿੰਦਾ ਕਿ ਕਿਸੇ ਨੂੰ ਮਾਰਿਆ ਜਾਏ ਨਾ ਹੱਕ। ਤੇ ਜਨਾਬ ਹੈ ਹੁਣ ਤੁਹਾਨੂੰ ਦਬੁਰਜੀ ਵਾਲਾ ਖੂਹ ਜਿਹੜਾ ਨਾ ਉਹ ਵਹਾਲਨੇ ਆ, ਉੱਥੇ ਯਾਦਾਂ। ਅਗਰ ਉਹ ਬਜ਼ੁਰਗ ਉਹ ਖਾਤੂਨ ਉਹ ਮਾਂ ਜੀ ਜਿਹੜੇ ਨੇ ਉਹ ਵੀਡੀਓ ਵੇਖ ਰਹੇ ਨੇ ਤਾਂ ਉਹਨਾਂ ਨੂੰ ਸ਼ਾਇਦ ਯਾਦ ਆਈ ਜਾਏ ਕੁਝ। ਬਿਲਕੁਲ ਮੇਰੇ ਸਾਹਮਣੇ ਜਿਹੜਾ ਏਰੀਆ ਇਹ ਦਬੁਰਜੀ ਵਾਲਾ ਖੂਹ ਹੈ ਜਨਾਬ, ਪਿੰਡ ਫਿਰੋਜ਼ ਕੇ ਨਾਗਰਾ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਉਹ ਮਾਂ ਜੀ ਨੇ ਵੀ ਦੱਸਿਆ ਆਪਣੀ ਇੱਕ ਵੀਡੀਓ 'ਤੇ, ਜਿਹੜੀ ਉਹਨਾਂ ਇੰਡੀਆ ਦੇ ਵਿੱਚ ਇੰਟਰਵਿਊ ਦਿੱਤਾ ਮੁਖਤਲਿਫ ਚੈਨਲਸ ਨੂੰ, ਉਹਨਾਂ ਜ਼ਿਕਰ ਕੀਤਾ ਕਿ ਪਿੰਡ ਤੋਂ ਇੱਕ ਖੂਹ ਹਟਵਾ ਸੀ। ਔਰ ਬਾਕੀ ਇਹ ਵੀ ਕਿ ਇਹ ਦੇਖੋ ਇਹ ਦਬੁਰਜੀ ਵਾਲਾ ਖੂਹ ਹੈ ਨਾ, ਤੇ ਇਹ ਮੈਂ ਤੁਹਾਨੂੰ ਥੋੜਾ ਵਿਊ ਹਾਲਣਾ ਪਿੰਡ ਦਾ। ਇਹ ਦੇਖੋ ਪਿੰਡ ਨਹੀਂ ਨਜ਼ਰ ਆ ਰਿਹਾ, ਇਹ ਪਿੱਛੇ ਪਿੰਡ ਹੈਗਾ ਇਹਦੇ ਵਿੱਚ। ਤੇ ਇਹ ਰਸਤੇ ਇੱਧਰ ਨੂੰ ਆਉਂਦੇ ਨੇ, ਕੱਚੇ ਰਸਤੇ ਨੇ ਸਾਰੇ, ਕੋਈ ਰਸਤਾ ਨਹੀਂ ਆਉਂਦਾ, ਸਾਰੇ ਇਸੇ ਤਰ੍ਹਾਂ ਹੀ ਹੈ। ਤੇ ਇਹ ਸਹੀ ਕਹਿ ਰਹੇ ਸਨ ਬਜ਼ੁਰਗ, ਹੈ ਸਾਰੀ ਇੱਥੇ ਪੈਲੀ ਉਹਨਾਂ ਦੀ ਹੁੰਦੀ ਸੀ। ਇਹ ਸਾਰਾ ਵਾਕਿਆ ਸੁਣਾਇਆ ਜੀ ਬੀਬੀ ਮੋਹਿੰਦਰ ਕੌਰ ਹੁਰਾਂ ਨੇ, ਜਿਹੜੀਆਂ ਇਸ ਵਾਕਿਏ ਦੇ ਵਿੱਚ ਜ਼ਿੰਦਾ ਬਚ ਗਈਆਂ ਸਨ। ਸਰਦਾਰ ਸੰਤ ਸਿੰਘ ਦੀ 12 ਸਾਲਾਂ ਦੀ ਵੱਡੀ ਬੇਟੀ ਸੀ, ਹੁਣ ਉਹ ਬਜ਼ੁਰਗ ਖਾਤੂਨ ਬਣ ਚੁੱਕੇ ਨੇ ਔਰ ਹਯਾਤ ਨੇ। ਤੇ ਉਹ ਇੱਥੇ ਖੂਹ ਇੱਥੇ ਕਿਹੜਾ ਹੁੰਦਾ ਸੀ ਜੀ? ਦਬੁਰਜੀ ਵਾਲਾ ਖੂਹ ਹੈ, ਇਹ ਇੱਥੇ ਖੂਹ ਹੁੰਦਾ ਹੈ। ਦਬੁਰਜੀ ਵਾਲਾ ਖੂਹ ਜੀ, ਹਾਂਜੀ। ਜਿਹੜੀ ਪੱਕੀ ਜਿਹੜੀ ਹੈ ਨਾ, ਮਤਲਬ ਕਿ ਉਹ ਤਾਂ ਨਿਕਲ ਆਏਗਾ, ਨਿਕਲ ਆਏਗੀ। ਇਹ ਜਗ੍ਹਾ ਖੂਹ ਦੀ ਹੈ, ਇਹ ਜਗ੍ਹਾ ਇੱਥੇ ਖੂਹ ਹੁੰਦਾ ਸੀ, ਇੱਥੇ ਪੜਾਣਾ ਚੱਲਦਾ ਹੁੰਦਾ ਸੀ। ਇੱਥੇ ਉਹ ਹੁੰਦਾ ਸੀ ਉਹ ਆਪਣਾ ਉਹ ਕੀ ਨਾਂ ਲਈਦਾ ਔਲੂ ਹੁੰਦਾ ਸੀ। ਇੱਥੋਂ ਇੱਧਰ ਨੂੰ ਪਾਣੀ ਜਾਂਦਾ ਹੁੰਦਾ ਸਿੱਧਾ ਪਾਸੇ ਨੂੰ। ਅੱਛਾ ਸਾਡਾ ਜਾਂਦਾ ਹੁੰਦਾ ਸੀ ਇੱਧਰ ਨੂੰ, ਇਹਨਾਂ ਦਾ ਜਾਂਦਾ ਹੁੰਦਾ ਸੀ ਇੱਧਰ ਨੂੰ। ਇੱਥੇ ਕੋਈ 2-3 ਪੱਤੀਆਂ ਹੁੰਦੀਆਂ ਸਨ। ਇੱਥੇ ਕੋਈ 3-4 ਪੱਤੀਆਂ, ਇੱਥੇ ਘਰ ਹੁੰਦੇ ਤਕਰੀਬਨ ਕਮ ਸੇ ਕਮ ਇੱਥੇ ਕੋਈ 18-20 ਘਰ ਹੁੰਦੇ ਹਨ ਇੱਥੇ। ਅੱਛਾ 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 ਅੱਛਾ। ਤੇ ਇੱਥੇ ਵੀ ਕੋਈ ਡੇਰਾ ਸਾਹਮਣੇ ਸਰਦਾਰਾਂ ਦਾ ਡੇਰਾ ਕਿਤੇ ਹੁੰਦਾ ਸੀ? ਸਰਦਾਰਾਂ ਦਾ ਡੇਰਾ ਇੱਥੇ ਹੁੰਦਾ ਸੀ ਇੱਥੇ। ਅੱਛਾ ਅੱਛਾ। ਸਰਦਾਰਾਂ ਦਾ ਡੇਰਾ ਇੱਥੇ ਹੁੰਦਾ ਸੀ, ਇੱਕ ਉਹ ਉੱਥੇ ਹੁੰਦਾ ਪਰ ਫੈਜ ਦੇ ਵਿੱਚ। ਉਹ ਵੀ ਮਤਲਬ ਇੱਕੋ ਖਾਨਦਾਨ ਸੀ? ਕੋਈ ਖਾਨਦਾਨ ਸੀ। ਅੱਛਾ ਅੱਛਾ। ਤੇ ਕੀ ਬਜ਼ੁਰਗ ਦੱਸਦੇ ਨੇ ਕਿ ਹੋਰ ਇੱਥੇ ਕਿਹੜੇ ਸਰਦਾਰ ਹੁੰਦੇ ਸਨ ਜਿਹੜੇ ਨੇ? ਬਹਾਦਰ ਸਿੰਘ ਇਹ ਇੱਥੇ ਹੁੰਦਾ ਸੀ। ਇਹ ਜਿਹੜਾ ਖੜਕ ਮੰਗਲ ਜਿਹੜੇ ਦੱਸਦੇ ਬਣਾ, ਹਾਂ, ਖੜਕ ਸਿੰਘ ਹੁਰੀ, ਖੜਕ ਸਿੰਘ ਇਹਨਾਂ ਦਾ ਨਾਮ ਵੀ ਦੱਸਦੇ ਨੇ, ਉਹ ਵੀ ਇੱਥੇ ਹੁੰਦੇ ਆ। ਅੱਛਾ ਅੱਛਾ ਅੱਛਾ। ਤੇ ਹੋਰ ਇੱਥੇ ਕੋਈ ਮੋਚੀ ਵਗੈਰਾ ਕੋਈ ਹੋਰ ਵੀ? ਇੱਥੇ ਉਹ
ਇਹ ਆਪਣਾ ਮੋਚੀ ਦਾ ਨਾਂ ਕੀ ਟੋਕੀ ਆਂਦੇ ਨੇ ਹੈ ਨਾ, ਨਾਂ ਦਾ ਮੈਨੂੰ ਸਿੱਧਾ ਨਹੀਂ ਆਉਂਦਾ ਉਹਦਾ ਕੋਈ। ਹਾਂਜੀ ਉਹ ਵੀ ਮੋਚੀਆਂ ਦਾ ਡੇਰਾ ਵੀ ਇੱਥੇ ਕਾਫੀ, ਮੋਚੀ ਤੇ ਮੇਰੀ ਹੋਸ਼ ਚ ਗਏ ਨੇ ਇੱਥੋਂ, ਠੀਕ ਹੈ। ਮੋਚੀ ਤੇ ਮੇਰੀ ਹੋਸ਼ ਚ ਗਏ ਨੇ। ਤੁਸੀਂ ਆਪਣੀ ਹੋਚ ਕੀ ਵੇਖਿਆ ਇੱਥੇ, ਕੋਈ ਖੂਹ ਸ਼ੂ ਵੇਖਿਆ? ਖੂਹ ਸ਼ੂ ਵੇਖਿਆ ਮੈਂ, ਚਲਾਇਆ ਆਪੀ ਖੂਹ ਕੇ, ਵਾਹ ਜੀ ਵਾਹ, ਖੂਹ ਮੈਂ ਆਪੀ ਚਲਾਇਆ। ਅੱਛਾ ਅੱਛਾ ਸਹੀ ਹੈ। ਉਹ ਖੂਹ ਦੀ ਡਾਲੀ ਵੇਖੀ ਹੈ, ਉਹ ਜਿਹੜੇ ਹੀ ਵੇਖਿਆ ਮੈਂ ਕਿਹੜਾ ਉਹ ਜਿਹੜਾ ਪਿੱਛੇ ਹੈਗਾ? ਪਿੱਛੇ ਹੀ ਆ। ਅੱਛਾ ਇਹ ਖੂਹ ਮੈਂ ਆਪੀ ਆਪਣੇ ਹੱਥਾਂ ਨਾਲ ਚਲਾਇਆ, ਬਾਤ ਰਿਹਾ। ਢੱਗਿਆ ਨਾ? ਹਾਂਜੀ ਢੱਗਿਆ ਨਾਲ। ਇੱਕ ਖੂਹ ਉਹ ਉੱਥੇ ਹੁੰਦਾ ਸੀ, ਉਤਲੇ ਡੇਰੇ ਦੇ ਉੱਤੇ, ਉਹ ਉੱਥੇ। ਅੱਛਾ ਇਹ ਬਾਅਦ ਚ ਵਿੱਚ ਨਾ ਬਣਿਆ ਫਿਰ ਖੂਹ ਜਿਹੜਾ ਅੱਛਾ ਅੱਛਾ, ਇਹ ਜਿੱਥੇ ਕਮਾਦ ਹੈਗਾ? ਜਿਹਦੇ ਕਮਾਲ ਹੈਗਾ। ਅੱਛਾ ਆਹ ਜੀ, ਇਹ ਜਿਹੜਾ ਮੇਰਾ ਨਿਸ਼ਾਨੀ ਹੈ, ਹਾਂ ਸਹੀ ਹੈ। ਉਹ ਵੀ ਤਾਂ ਮੁੱਕ ਗਿਆ। ਉਹ ਵੀ ਮੁੱਕ ਗਿਆ। ਹੂੰ ਹੁਣ ਖੂਹ ਸਾਡੇ ਇਸ ਏਰੀਏ ਦੇ ਵਿੱਚ ਕਿਸੇ ਜਗ੍ਹਾ ਤੇ ਕੋਈ ਨਹੀਂ ਕੋਈ ਵੀ ਹੈ। ਲੇਕਿਨ ਆਂਦੇ ਨੇ ਇੱਥੇ ਕੋਈ ਸਰਦਾਰਾਂ ਦੇ ਪਹਿਲਾਂ ਤੇ ਜਦੋਂ ਦੌਰ ਹੁੰਦਾ ਸੀ ਉਦੋਂ ਤੇ ਖੂਹਾਂ ਦੀ ਹੁੰਦੀ ਨੇ ਸਾਰੇ, ਉਹ ਤੇ ਕਾਫੀ ਉਹਨਾਂ ਦੀ ਬਾਈ ਖੂਹਾਂ ਦੀ। ਹੂੰ ਜਦੋਂ ਖੂਹ ਨਹੀਂ ਹੁੰਦਾ ਤੇ ਬਾਈ ਕੋਈ ਨਹੀਂ ਵਾਈ ਕੋਈ ਨਹੀਂ, ਬਾਕੀ ਗੱਲ ਠੀਕ ਤੁਹਾਡੀ ਤੁਹਾਡੀ। ਦਾ ਆਸਰਾ ਹੋਣਾ ਤੇ ਫਿਰ ਬਾਈ ਹੋਣੀ ਹੈ ਨਾ। ਹੂੰ ਇੱਥੇ ਬਿਲਕੁਲ ਮੈਂ ਆਪਣੀ ਹੋਸ਼ ਦੇ ਵਿੱਚ ਇੱਥੇ ਇਸ ਜਗ੍ਹਾ ਤੇ ਨਸਾਰ ਹੁੰਦੀ ਸੀ ਮੇਰੀ, ਜਿਹੜੀ ਸੀ ਨਾ ਆਪਣਾ ਪਹਿਲੀ ਮਾਂ ਸੀ ਮੇਰੀ, ਉਹਦੇ ਵਿੱਚ ਇੱਕ ਬੱਚੀ ਹੋਈ ਸੀ, ਉਹਦਾ ਨਾਂ ਸੀ ਸ਼ਹੀਦਾਂ। ਜੀ ਬੜੀ ਜਵਾਨ ਸੀ, ਵਾਹ ਬੜੇ ਜਵਾਨ ਸੀ, ਘੱਟ ਦੇ ਰੂਹ ਜਣੇ ਹੋਏ। ਐਸ ਡੇ ਤੇ ਇੱਥੇ ਕਰਕੇ ਵੇਲਣਾ ਲੱਗਾ, ਲਾਏ ਮੇਰੇ ਬਿਹਰਾ ਨੇ, ਹੂੰ ਤੇ ਇੱਕ 85 ਕਿਲੋ ਸ਼ੱਕਰ ਝੋਕੇ ਨਾ ਇੱਥੋਂ। ਅੱਛਾ ਇੱਥੇ ਮੇਰੀ ਇੱਕ ਤਾਈ ਹੁੰਦੀ ਸੀ, ਤਾਈ ਮੇਰੀ ਬੜੀ ਜਵਾਨ ਹੁੰਦੀ ਸੀ। ਉਹਨੇ ਉਹਦੇ ਨਾਲ ਨਾ ਮਸਾ ਕਿ ਜਿੱਦ ਲਾ ਕੇ ਉਹਨੇ ਗੁੜ ਦਾ ਟੋਕਰਾ ਭਾ ਲਿਆ, ਸ਼ੱਕਰ ਦਾ ਟੋਕਰਾ 85 ਕਿਲੋ ਪਿੰਡ ਜਾ ਕੇ ਤੋਲੀ ਤੇ 85 ਕਿਲੋ ਹੋਈ, ਤੇ ਹੱਥ ਦੇ ਵਿੱਚ ਬਾਲਟੀ ਦੁੱਧ ਵਾਲੀ, ਹੱਥ ਦੇ ਵਿੱਚ ਤੇ ਕੁਛੜ ਕੁੜੀ ਚੁੱਕੀ ਹੈ, ਤੇ ਜਾਂਦਿਆਂ ਇਹਨੂੰ ਹੱਥ ਵੀ ਨਹੀਂ ਲਾਣਾ ਕੋਈ। ਓਏ ਹੋਏ ਬੜੀ ਗੱਲ ਹੈ। ਠੀਕ ਹੈ ਨਾ। ਤੇ ਪਿੰਡ ਜਾ ਕੇ ਇੱਥੋਂ ਵੇਖ ਲਓ, ਪਿੰਡ ਸਾਡਾ ਕਿੰਨਾ 1.5 ਕਿਲੋਮੀਟਰ ਆਪਣਾ ਤਕਰੀਬਨ ਹੋਣਾ, 24 ਕਿੱਲੇ ਚ ਪਿੰਡੋਂ ਅਸੀਂ ਇੱਥੇ ਆ, 25 ਕਿੱਲੇ ਚ, ਬੜੀ ਦੂਰ ਆ ਤਾ। ਬੜੀ ਦੂਰ। ਤੇ ਘਰ ਟੁੱਟ ਗਏ। ਵਾਹ ਜੀ ਵਾਹ, ਕਿੱਥੇ ਉਹ ਲੋਕਾਂ ਨਾਲ ਗੁਰਾਲ ਸਕਦਾ ਜਨਾਬ, ਉਦੋਂ ਤੇ ਜਿਹੜੇ ਨਾ ਉਹ ਤੇ ਬੜੀ ਜਾਨ ਸੀ ਉਹਦੇ, ਬੜੀ ਜਾਨ ਸੀ। ਸਾਡਾ ਆਈਏ ਵੀ ਨਾ, ਇਹ ਸਾਰੇ ਆ ਜਿੰਨੇ ਬੰਦੇ ਹਨ ਨਾ, ਕਿਉਂਕਿ ਸ਼ਹੀਦਾਂ ਨਾਲ ਲੈਣੇ ਹੈ, ਜੋ ਵਡੇਰੇ ਇੱਥੇ ਹੁੰਦੇ ਹਨ, ਤੇ ਇੱਕ ਵਾਰੀ ਇਹਨਾਂ ਦੇ ਅੱਥਰੋਂ ਜਿਹੜੇ ਨਾ ਅੰਦਰੋਂ ਜਿਹੜੇ ਇੱਕ ਵਾਰੀ ਅੱਗੋਂ ਨਿਕਲਦੀ ਹੁੰਦੀ ਬਾਹਰ। ਵਾਹ ਜੀ ਵਾਹ, ਸ਼ਹੀਦਾਂ ਸੀ। ਕੀ ਬਾਤ ਹੈ ਜੀ। ਉਹਨੇ ਆਪਣਾ ਮੇਰੀ ਦਾਦੀ ਬੜੀ ਸੌਖੀ ਹੁੰਦੀ ਸੀ, ਉਹਨੇ ਪਰੌਂਠੇ। ਕੀ ਨਾਂ ਸੀ ਉਹਨਾਂ ਦਾ? ਦਾਦੀ ਮੇਰਾ ਨਾਂ ਸੀ ਮਾਈ ਜੀਵਾ। ਜੀ ਵਾਹ, ਹਾਂ ਠੀਕ ਹੈ। ਉਹਨੇ ਪਰੌਂਠੇ ਪਕਾ ਕੇ ਲਿਆਉਣੇ, ਕਹਿੰਦਾ ਤੇ ਇੱਥੇ ਹਾਲੀਆਂ ਲੱਗਿਆ ਹੋਣਾ, ਕਹਿੰਦਾ ਲੱਸੀ ਦਾ ਨੇ ਐਂ ਕਰਕੇ ਨਾ ਉਹਨੇ ਚੰਗਾ ਤਗੜਾ ਜਿਹੜਾ ਨਾ ਇੱਕ ਕਮਾਂਡਰ ਫੜਿਆ ਹੋਣਾ, ਆਉਂਦਿਆਂ ਨੇ ਕਿਸੇ ਨੂੰ ਰੋਟੀ ਦੀ ਲੋੜ ਹੈ, ਲੱਸੀ ਦੀ ਲੋੜ ਹੈ, ਫੜਾਈ ਹੋਣੀ ਕਿਸੇ ਨੂੰ। ਕੀ ਬਾਤ ਹੈ ਜੀ। ਦੂੰ ਚੋਂ ਜਿਹੜੇ ਚੱਕ ਉਹਨੇ ਕਿਹਾ ਪੁੱਤਰ ਖਲੋ ਜਾਓ ਵਿੱਚ ਰੱਖ, ਯਾਨੀ ਸਾਰੇ ਵੀਰ ਭਰਾ ਆਪਣੀ ਨੇ, ਕੋਈ ਇਹ ਨਹੀਂ ਹੈਗਾ ਕਿ ਜੀ ਆ ਲੱਸੀ ਦਾ ਘੁੱਟ ਪੀ ਲਓ। ਉਦੋਂ ਇਹ ਫਜੀ ਜੋ ਫਜੀ ਹੁਣ ਫਾਸ਼ੀ ਇਹਨੂੰ ਉਹਦੇ ਫਜੀ। ਨਹੀਂ ਜੀ, ਉਦੋਂ ਕਿਤੇ, ਉਦੋਂ ਤੇ ਬੜਾ ਸਾਫ ਦਾ। ਅਸੀਂ ਆਪ ਇੱਥੇ ਮੈਂ ਆਪਣੀ ਹਯਾਤੀ ਦੇ ਵਿੱਚ ਵੇਖਿਆ, ਮੈਂ ਛੋਟਾ ਜਿਹਾ, ਇਹ ਸਾਰੀਆਂ ਮੇਰੀਆਂ ਜਿੰਨੀਆਂ ਮਸਲ ਕੇ ਚਾਚੇ ਦੇ ਧੀਆਂ ਅੱਗੇ ਪਿੱਛੇ ਸਾਰੀਆਂ ਜਵਾਨਾਂ ਵੇਖੀਆਂ ਨੇ। ਵਾਹ ਜੀ ਵਾਹ। ਨਹੀਂ ਜੀ ਹੁਣ ਦੌਰ ਤੇ ਚੇਂਜ ਹੋ ਗਿਆ ਚੇਂਜ ਹੋ ਗਏ ਬਹੁਤ। ਹਾਂ ਜੀ। ਤੇ ਵੇਖੋ ਜੀ, ਇਹ ਵੀ ਜਿਸ ਤਰ੍ਹਾਂ ਵੇਖ ਲਓ ਕਿ ਕਿਹੜੇ ਲੋਕ ਇੱਥੇ ਰਹਿੰਦੇ ਰਹੇ ਨੇ, ਹਾਂ ਜਾਂ ਉਸ ਤੋਂ ਪਹਿਲਾਂ ਕਿਹੜੇ, ਕੋਈ ਪਤਾ ਹੈ? ਡੇਰਾ ਉੱਥੇ ਹੀ ਹੈ, ਜ਼ਮੀਨ ਉੱਥੇ ਹੀ, ਇਹ ਜ਼ਮੀਨ ਇੱਥੇ ਹੀ ਰਹਿਣਾ ਹੈ, ਜ਼ਮੀਨ ਅੱਲਾ ਦੀ ਆ। ਕਿੰਨਾ ਟੁੱਟ ਜਾਣਾ ਆਏ ਨੇ ਮਹਿਮਾਨਾਂ ਘਰ ਰਹੇ ਨੇ, ਖਾਦਾ ਪੀਤਾ ਤੇ ਅੱਗੇ ਅੱਗੇ। ਬਿਲਕੁਲ ਅੱਗੇ ਜਿਸ ਤਰ੍ਹਾਂ ਕਿ ਉਹ ਬਜ਼ੁਰਗ ਖਤੂਨ ਸਨ ਦੱਸਣ ਡਈਆਂ ਸਨ ਕਿ ਅਸੀਂ ਵੀ ਇੱਥੇ ਰਹੇ ਆ, ਤੇ ਹਾਂਜੀ। ਉਸ ਤੋਂ ਬਾਅਦ ਫਿਰ ਸਾਡੇ ਅੱਜ ਵੇਖ ਲਓ ਕਿੱਥੇ ਨੇ ਉਹ। ਕਿੱਥੇ ਨੇ। ਹਾਂ ਇਸ ਲਈ ਨਾ, ਤੇ ਇਸ ਲਈ ਬਸ ਇਹ ਵੇ ਕਿ ਹੁਣ ਤੇ ਇੱਥੇ ਮੇਰਾ ਟੂਬਲ ਲੱਗ ਲੂ ਗਏ ਨੇ। ਹੁਣ ਇੱਥੇ ਆ ਮੈਟਰ ਪੈਣ ਲਾ ਖੜੀ ਹੈ। ਅੱਛਾ ਠੀਕ ਹੈ ਨਾ ਗੱਲ। ਆ ਜਾਓ ਜ਼ਮਾਨੇ ਦੇ ਨਾਲ। ਜ਼ਮਾਨਾ ਚੇਂਜ ਹੋ ਗਿਆ ਭਾਜੀ। ਹੁਣ ਪਹਿਲਾਂ ਉੱਥੇ ਪਿਛਲੇ ਪਾਸੇ ਖੂਹੀ ਹਿਮਾਚੀਆਂ ਲਾਇਆ ਸੀ, ਫਿਰ ਵਕਤ ਬਦਲ ਗਿਆ। ਮੈਂ ਆਖਿਆ ਕਿਤੇ ਖੂਹੀ 'ਚ ਵੜਦੇ ਰਹਿਣਾ ਕਰਨਾ, ਉਹ ਖੂਹੀ ਨੇ ਬੰਦ ਕਰ ਛੱਡਿਆ। ਮੈਂ ਆਖਿਆ ਪਿਛਲੇ ਸਾਲ ਇਹ ਮੈਟਰ ਪੈਣ ਲਾ ਲਈ। ਤੁਹਾਡਾ ਕੀ ਸਮੇਂ ਗ੍ਰਾਮੀ ਹੈ? ਮੇਰਾ ਨਾਮ ਅਹਿਮਦ ਲਿਆਸ, ਮੇਰੇ ਵਾਲ ਦਾ ਨਾਮ ਮੁਹੰਮਦ ਬੂਟਾ, ਦਾਦੇ ਮੇਰੇ ਦਾ ਨਾਮ ਬਾਬਾ ਹਰਾ, ਉਦੋਂ ਪਿਛਲਾ ਮੇਰੇ ਅੱਬੇ ਦੇ ਦਾਦੇ ਦਾ ਨਾਮ ਬਾਬਾ ਨੱਥਾ, ਉਦੋਂ ਪਿਛਾ ਬਾਬਾ ਤਫੈਲ। ਵਾਹ ਜੀ ਵਾਹ। ਆਏ ਅਸੀਂ ਸਾਰੇ ਇਕੱਲੇ ਇਕੱਲੇ ਹੀ ਆ, ਮੈਂ ਵੀ ਇਕੱਲਾ ਹੀ ਆ। ਅੱਗੋਂ ਮੇਰੇ ਮਾਸ਼ਾਅੱਲਾ 2 ਪੁੱਤਰ। ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਕਰੇ ਵੇਚ ਜੀ। ਵਾਹ ਜੀ ਵਾਹ। ਤੁਹਾਨੂੰ ਤੇ ਆਪਣਾ ਪੂਰਾ ਸ਼ਜਰਾ ਨਸਬ ਜਿਹੜਾ ਨੂੰ ਯਾਦ ਰੱਖਿਆ, ਨਹੀਂ ਤਾਂ ਦਾਦੇ ਤੱਕ ਹੀ ਬਹੁਤ ਦੌੜ ਹੁੰਦੀ ਹੈ। ਚਲੋ ਜੀ, ਆਪਣਾ ਹੱਸਦੇ ਵਾਸਤੇ ਰਹੋ ਜੀ। ਤੁਸੀਂ ਇਹ ਤੁਹਾਡਾ ਡੇਰਾ ਵੇਖਿਆ ਜੀ।